अस्सलाम वालेकुम की हाल है मित्र प्यारे ਤੁਹਾਡਾ ਮੈਂ ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਦ ਜਿਹਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਪ੍ਰੋਗਰਾਮ ਕੀ ਜਾਣਾ ਮੈਂ ਕੌਣ ਲੈ ਕੇ ਹਾਜ਼ਰ ਹਾਂ ਤੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਅਸੀਂ ਮੀਆਂ ਮੁਹੰਮਦ ਬਖਸ਼ ਹੋਰਾਂ ਦੇ ਇੱਕ ਸ਼ੇਰ ਦੇ ਨਾਲ ਕਰਾਂਗੇ। ਉਹ ਕਹਿੰਦੇ ਨੇ ਕਿ ਕਰ ਕਰ ਬਦੀਆਂ ਬੁੱਢਾ ਹੋਇਓ ਨਿਕਲ ਗਿਆ ਕੁੱਬ ਤੇਰਾ ਫੇਰ ਵੀ ਬदियों बाज ना आयो ਫੇਰ ਵੀ ਬदियों बाज ना आयो वाह वाह शख्स दलेरा। ਮੀਆਂ ਮੁਹੰਮਦ ਬਖਸ਼ ਹੋਰਾਂ ਦੀ ਜਿੰਨੀ ਵੀ ਸ਼ਾਇਰੀ ਹੈ ਨਾ ਉਹ ਉਹਨਾਂ ਨੇ 2 ਲਾਈਨਾਂ ਦੇ ਵਿੱਚ ਆਪਣੇ ਸ਼ੇਰ ਨੂੰ ਖਤਮ ਕਰ ਦਿੱਤਾ। ਕੋਈ ਉਹਨਾਂ ਦੀ ਲੰਬੀਆਂ ਗਜ਼ਲਾਂ ਲੰਬੀਆਂ ਨਜ਼ਮਾਂ ਨਹੀਂ ਹੈ, ਪਰ ਉਹਨਾਂ ਦੀ ਸ਼ਾਇਰੀ ਨੂੰ ਇੰਨਾ ਪੜ੍ਹਿਆ ਗਿਆ ਹੈ, ਸ਼ਾਇਰਾਂ ਨੇ ਇੰਨਾ ਉਹਦੇ ਤੇ ਤਹਿਕੀਕ ਕੀਤੀ ਹੈ, ਫਿਲਾਸਫਰਾਂ ਨੇ ਉਹਨਾਂ ਦੀ ਸ਼ਾਇਰੀ ਨੂੰ ਪੜ੍ਹ ਕੇ ਵੱਡੇ ਵੱਡੇ ਥੀਸਿਸ ਲਿਖੇ ਨੇ ਔਰ ਗੁਲੂਕਾਰਾਂ ਨੇ ਬੜੇ ਰੰਗਾਂ ਦੇ ਵਿੱਚ ਉਹਨੂੰ ਗਾਇਆ ਹੈ, ਬੜੇ ਸੁਰਾਂ ਦੇ ਵਿੱਚ ਗਾਇਆ ਹੈ। ਤੇ ਮੀਆਂ ਮੁਹੰਮਦ ਬਖਸ਼ ਹੋਰਾਂ ਦੀ ਸ਼ਾਇਰੀ ਦੀ ਇੱਕ ਕੁਆਲਿਟੀ ਹੈ ਵੇ ਕਿ ਉਹ ਇੱਕ ਸ਼ੇਰ ਦੇ ਵਿੱਚ 2 ਲਾਈਨਾਂ ਦੇ ਵਿੱਚ ਪੂਰੀ ਜਿਹੜੀ ਕਹਾਣੀ ਹੈ ਉਹਨੂੰ ਸਮੋ ਲੈਂਦੇ ਨੇ, ਉਹਨੂੰ ਬੰਦ ਕਰ ਲੈਂਦੇ ਨੇ 2 ਲਾਈਨਾਂ ਦੇ ਵਿੱਚ ਆਪਣੀ ਸਾਰੀ ਕਹਾਣੀ ਨੂੰ। ਜੋ ਵੀ ਉਹ ਕਹਿਣਾ ਚਾਹ ਰਹੇ ਨੇ ਜਾਂ ਜੋ ਵੀ ਉਹ ਸਮਝਾਉਣਾ ਚਾਹ ਰਹੇ ਨੇ ਉਹ 2 ਲਾਈਨਾਂ ਦੇ ਵਿੱਚ ਖਤਮ ਕਰ ਦਿੰਦੇ ਨੇ ਗੱਲ ਨੂੰ। ਇਸ ਸ਼ੇਰ ਦੇ ਵਿੱਚ ਵੀ ਉਹ ਸਾਨੂੰ ਕਹਿ ਰਹੇ ਨੇ ਕਿ ਸਾਰੀ ਜ਼ਿੰਦਗੀ ਜਿੰਨੀ ਤੂੰ ਰੱਬ ਕੋਲ ਲਿਖਵਾ ਕੇ ਲਿਆਇਆ ਸਾਂ 50 ਸਾਲ ਹੈ 60 ਸਾਲ ਹੈ 100 ਸਾਲ ਹੈ ਉਹ ਸਾਰੀ ਜ਼ਿੰਦਗੀ ਬੁਰਾਈਆਂ ਹੀ ਕਰਦਾ ਰਿਹਾ, ਨੇਕੀ ਦਾ ਕੰਮ ਕੀਤਾ ਹੀ ਕੋਈ ਨਹੀਂ। ਇੰਨੀਆਂ ਬੁਰਾਈਆਂ ਕੀਤੀਆਂ ਨੇ ਕਿ ਹੁਣ ਤੇਰਾ ਕੁੱਬ ਨਿਕਲ ਆਇਆ ਤੇ ਹਜੇ ਤੱਕ ਵੀ ਹਾਲੀ ਤੀਕ ਵੀ ਤੈਨੂੰ ਨਾ ਕੋਈ ਸ਼ਰਮ ਹੈ ਇਸ ਗੱਲ ਦੀ ਨਾ ਕੋਈ ਹਿਆ ਹੈ ਕਿ ਯਾਰ ਮੈਂ ਇੰਨੀਆਂ ਬੁਰਾਈਆਂ ਕੀਤੀਆਂ ਨੇ ਸਾਰੀ ਜ਼ਿੰਦਗੀ ਤੇ ਹਜੇ ਤੱਕ ਵੀ ਮੈਂ ਬੁਰਾਈਆਂ ਹੀ ਕਰ ਰਿਹਾ, ਮੈਂ ਬੁਰਾਈਆਂ ਦਾ ਖਹਿੜਾ ਨਹੀਂ ਛੱਡ ਰਿਹਾ। ਉਹ ਕਹਿੰਦੇ ਨੇ ਕਿ ਮੈਂ ਤੇਰੀ ਦਲੇਰੀ ਤੋਂ ਹੈਰਾਨ ਹਾਂ ਵੀ ਤੈਨੂੰ ਇਸ ਗੱਲ ਦਾ ਖੌਫ ਹੀ ਨਹੀਂ, ਤੈਨੂੰ ਇਸ ਗੱਲ ਦਾ ਕੋਈ ਪਛਤਾਵਾ ਹੀ ਨਹੀਂ ਕਿ ਸਾਰੀ ਜ਼ਿੰਦਗੀ ਕਿੰਨੀਆਂ ਬੁਰਾਈਆਂ ਕੀਤੀਆਂ ਨੇ ਤੇ ਮੇਰਾ ਆਖਰੀ ਪਿੰਡ ਆਉਣ ਵਾਲਾ ਹੈ, ਆਖਰੀ ਸਫ਼ਰ ਵੱਲ ਮੈਂ ਰਵਾਨਾ ਹੋਣ ਵਾਲਾ ਵਾਂ ਤੇ ਰੱਬ ਨੂੰ ਮੈਂ ਜਾ ਕੇ ਕੀ ਜਵਾਬ ਦਿਆਂਗਾ। ਜਦੋਂ ਉਹਨੇ ਮੇਰੇ ਕੋਲ ਪੁੱਛਿਆ ਕਿ ਹਾਂ ਬਈ ਕਿਵੇਂ ਜ਼ਿੰਦਗੀ ਗੁਜ਼ਾਰੀ ਹੈ, ਇੰਨੀ ਸੋਹਣੀ ਇੰਨੀ ਖੂਬਸੂਰਤ ਤੈਨੂੰ ਜਵਾਨੀ ਦਿੱਤੀ, ਹੱਥ ਪੈਰ ਅੱਖਾਂ ਕਿੱਡਾ ਸੋਹਣਾ ਜੁੱਸਾ ਦਿੱਤਾ ਤੈਨੂੰ, ਤੂੰ ਸਾਰੀ ਹਯਾਤੀ ਸਿਵਾਏ ਬਦੀਆਂ ਤੋਂ ਸਿਵਾਏ ਬੁਰਾਈਆਂ ਤੋਂ ਹੋਰ ਕੁਝ ਵੀ ਨਹੀਂ ਕੀਤਾ, ਤੇਰੀ ਇਸ ਦਲੇਰੀ ਤੇ ਮੈਂ ਕੁਰਬਾਨ ਹੋਈ। ਬਈ ਕਿਆ ਬਾਤ ਹੈ, ਤੈਨੂੰ ਪਰਵਾਹ ਹੀ ਕੋਈ ਨਹੀਂ। ਅਸੀਂ ਆਪਦੇ ਆਲ ਦੁਆਲ ਹੋਣ ਵੀ ਨਜ਼ਰ ਮਾਰੀਏ ਨਾ, ਬਲਕਿ ਅਸੀਂ ਆਪਣੇ ਆਪ ਨੂੰ ਵੇਖ ਲਈਏ, ਅਸੀਂ ਆਪਣੇ ਆਪ ਨੂੰ ਵੇਖ ਲਈਏ ਤੇ ਦੇਖੀਏ ਯਾਰ ਕਿ ਫਰਜ਼ ਕਰੋ ਮੈਂ ਕੋਈ 20 ਸਾਲ ਦੀ ਜ਼ਿੰਦਗੀ ਗੁਜ਼ਾਰੀ ਹੈ, ਮੈਂ 30 ਦੀ ਗੁਜ਼ਾਰੀ ਹੈ, ਹੁਣ ਤੱਕ ਮੈਂ 40 ਦੀ ਗੁਜ਼ਾਰੀ ਹੈ, ਮੈਂ ਆਪਣੀ ਜ਼ਿੰਦਗੀ ਦਾ ਮੁਆਜ਼ਨਾ ਕਰਾਂ, ਮੈਂ ਚੰਗੇ ਕੰਮ ਕਿੰਨੇ ਕੀਤੇ ਨੇ ਤੇ ਮਾੜੇ ਕਿੰਨੇ ਕੀਤੇ ਨੇ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ। ਤੇ ਉਹ ਹਰ ਬੰਦਾ ਆਪਣੇ ਬਾਰੇ ਬਹੁਤ ਚੰਗਾ ਜਾਣਦਾ ਹੈ, ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਲੇਕਿਨ ਬੰਦਾ ਆਪਦੇ ਬਾਰੇ ਬਹੁਤ ਚੰਗਾ ਜਾਣਦਾ ਹੁੰਦਾ ਕਿ ਉਹਨੇ ਕਿੰਨਾ ਕੁ ਚੰਗਾ ਕੀਤਾ ਤੇ ਕਿੰਨਾ ਕੁ ਮਾੜਾ ਕੀਤਾ। ਅਸੀਂ ਮੁਆਜ਼ਨਾ ਕਰੀਏ ਤੇ ਮੇਰਾ ਖਿਆਲ ਹੈ ਕਿ 90% ਲੋਕ ਉਹ ਹੋਣਗੇ ਜਿਨ੍ਹਾਂ ਦੀਆਂ ਬਦੀਆਂ ਜ਼ਿਆਦਾ ਹੋਣਗੀਆਂ, ਜਿਨ੍ਹਾਂ ਦੀਆਂ ਬੁਰਾਈਆਂ ਜ਼ਿਆਦਾ ਹੋਣਗੀਆਂ, ਉਹਨਾਂ ਦੀਆਂ ਅੱਛਾਈਆਂ ਜਾਂ ਉਹਨਾਂ ਦੇ ਭਲੇ ਦੇ ਕੰਮ ਜਾਂ ਉਹਨਾਂ ਦੀਆਂ ਨੇਕੀਆਂ ਘੱਟ ਹੋਣਗੀਆਂ ਬੁਰਾਈਆਂ ਦੇ ਨਾਲੋਂ। ਐਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਇਆ ਮੀਆਂ ਮੁਹੰਮਦ ਬਖਸ਼ ਹੋਰ ਕਹਿੰਦੇ ਨੇ ਕਿ ਕਰ ਕਰ ਬਦੀਆਂ ਬੁੱਢਾ ਹੋਇਓ ਨਿਕਲ ਗਿਆ ਕੁੱਬ ਤੇਰਾ। ਉਹ ਹੁਣ ਤੇ ਪਿੱਛੇ ਹੀ ਕੁਛ ਨਹੀਂ ਰਹਿ ਗਿਆ, ਕੱਖ ਨਹੀਂ ਰਹਿ ਗਿਆ ਪੱਲੇ, ਹਰ ਸ਼ੈ ਜਿਹੜੀ ਹੈ ਉਜਾੜ ਛੱਡੀ ਹੈ, ਹਰ ਸ਼ੈ ਜਿਹੜੀ ਹੈ ਉਹ ਬਰਬਾਦ ਕਰਤੀ ਹੈ।
ਬਰਬਾਦੀ ਸਿਰਫ ਆ ਨਹੀਂ ਹੁੰਦੀ ਕਿ ਤੁਸੀਂ ਆਪਦਾ ਪੈਸਾ ਉਜਾੜਤਾ ਹੈ ਤੇ ਜਾਂ ਆਪਣੀਆਂ ਗੱਡੀਆਂ ਕਾਰਾਂ ਕੋਠੀਆਂ ਵੇਚ ਦਿੱਤੀਆਂ ਨੇ ਤੇ ਉਹ ਤੁਹਾਡੇ ਵਾਸਤੇ ਕੋਈ ਬਹੁਤ ਲਾਸ ਹੈ। ਓਏ ਅੱਲਾ ਦੇ ਬੰਦਿਆ, ਤੂੰ ਆਪਦੀ ਏਡੀ ਸੋਹਣੀ ਜ਼ਿੰਦਗੀ, ਆਪਦੀ ਜਿਹੜੀ ਅੱਲਾਹ ਤਾਲਾ ਨੇ ਤੈਨੂੰ ਇੰਨਾ ਸੋਹਣਾ ਜੁੱਸਾ ਦਿੱਤਾ ਸੀ, ਉਹ ਸਾਰਾ ਬਰਬਾਦ ਕਰ ਛੱਡਿਆ। ਤੇਰੇ ਪੱਲੇ ਕੱਖ ਨਹੀਂ ਰਿਹਾ। ਤੂੰ ਕੈਸਾ ਕੂੜ ਆਦਮੀ ਹੈ। ਤੈਨੂੰ ਪਰਵਾਹ ਹੀ ਕੋਈ ਨਹੀਂ ਇਸ ਗੱਲ ਦੀ ਕਿ ਤੂੰ ਹੁਣ ਤੱਕ ਕੀ ਕਰਦਾ ਰਿਹਾ। ਤੇਰੇ ਇੰਨੇ ਸੋਹਣੇ ਜੁੱਸੇ ਦਾ ਜਿਹੜਾ ਇੰਨਾ ਸੋਹਣਾ ਤੈਨੂੰ ਦਿੱਤਾ ਸੀ, ਇੰਨਾ ਲਾਲ ਗੁਲਾਬੀ ਸੋਹਣਾ ਸਰੀਰ ਹੈ, ਹੁਣ ਝੁਰੀਆਂ ਪੈ ਗਈਆਂ ਨੇ ਹੱਥਾਂ ਤੇ, ਕੁੱਬ ਨਿਕਲ ਆਇਆ ਹੈ, ਨਿਗਾਹ ਘਟ ਗਈ ਹੈ, ਵੇਖਣੋਂ ਆਵਾਜ਼ਾਰ ਹੈ, ਤੁਰਨੋਂ ਆਵਾਜ਼ਾਰ ਹੈ। ਪਰ ਫਿਰ ਵੀ ਤੇਰੇ ਜ਼ਿਹਨ ਦੇ ਵਿੱਚ, ਤੇਰੇ ਫਹਿਮ ਦੇ ਵਿੱਚ, ਤੇਰੇ ਸ਼ਾਊਰ ਦੇ ਵਿੱਚ ਅਜਿਹੀਆਂ ਚੀਜ਼ਾਂ ਹੀ ਨੇ ਜਿਹੜੀਆਂ ਰੱਬ ਨੂੰ ਨਾਪਸੰਦ ਨੇ, ਜਿਹੜੀਆਂ ਰੱਬ ਪਸੰਦ ਨਹੀਂ ਕਰਦਾ। ਜਿਹੜਾ ਰੱਬ ਕਹਿੰਦਾ ਹੈ ਕਿ ਜਿਹੜੀਆਂ ਚੀਜ਼ਾਂ ਤੋਂ ਰੱਬ ਨੇ ਮਨਾ ਕੀਤਾ ਹੈ, ਤੂੰ ਫਿਰ ਵੀ ਉਹ ਕੰਮ ਕਰ ਰਿਹਾ। ਕਿੱਡਾ ਤੂੰ ਦਲੇਰ ਸ਼ਖਸ ਹੈ। ਤੈਨੂੰ ਨਾ ਕੋਈ ਮਰਨ ਦਾ ਪਤਾ ਹੈ, ਨਾ ਤੇਰੇ ਚਿੱਤ ਵਿੱਚ ਆਇਆ ਵੇ ਕਿ ਤੂੰ ਕੱਲ ਨੂੰ ਮਰ ਜਾਣਾ ਹੈ। ਤੈਨੂੰ ਆ ਪਤਾ ਕਿ ਜਿਹੜੇ ਮੈਂ ਸਾਹ ਲੈ ਰਿਹਾ, ਬਸ ਇਹਨਾਂ ਸਾਹਾਂ ਦੇ ਨਾਲ ਮੈਂ ਜੋ ਮੈਂ ਕਰ ਰਿਹਾ, ਹੰਢਾ ਰਿਹਾ, ਬੀਤ ਰਿਹਾ, ਉਹ ਵਧੀਆ। ਇੰਝ ਨਹੀਂ ਹੋਣਾ ਚਾਹੀਦਾ। ਯਕੀਨ ਕਰੋ ਕਿ ਆਹ ਸਾਹ ਜਿਹੜਾ ਆ ਗਿਆ ਹੈ ਨਾ, ਅਗਲੇ ਸਾਹ ਦੀ ਤੁਹਾਨੂੰ ਗਰੰਟੀ ਕੋਈ ਨਹੀਂ ਉਹਨੇ ਆਣਾ ਵੀ ਕਿ ਨਹੀਂ ਆਣਾ। ਕਿਹੜੀਆਂ ਤੈਨੂੰ ਆਕੜਾਂ ਨੇ, ਕਿਹੜੇ ਤੈਨੂੰ ਮਾਣ ਨੇ। ਇਨਸਾਨ ਹੋ ਕੇ ਇਨਸਾਨੀਅਤ ਅੰਦਰੋਂ ਖਤਮ ਹੀ ਹੋ ਗਈ ਹੈ। ਅਸੀਂ ਕਹਿੰਦੇ ਨਾ ਵੇਖ ਲਾਂਗਾ ਮੈਂ ਤੈਨੂੰ, ਐ ਮੂੰਹ ਤੇ ਹੱਥ ਫੇਰ ਕੇ ਵੇਖ ਲਾਂਗਾ ਮੈਂ ਤੈਨੂੰ, ਤੂੰ ਮੈਨੂੰ ਜਾਣਦਾ ਨਹੀਂ, ਮੈਂ ਕੀ ਕਰ ਲਾਂਗਾ। ਤੇਰੀ ਜੁਰਤ ਕਿਵੇਂ ਹੋਈ ਹੈ ਗੱਲ ਕਰਨ ਦੀ? ਤੇਰੀ ਇੰਨੀ ਜੁਰਤ, ਤੂੰ ਮੈਨੂੰ ਆ ਕਹਿ ਜੇ। ਓਏ ਯਾਰ, ਵਾਕਈ ਲੋਕ ਤੈਨੂੰ ਜਾਣਦੇ ਨਹੀਂ ਜਾਣਦੇ, ਤੂੰ ਆਪਣੇ ਆਪ ਨੂੰ ਨਹੀਂ ਜਾਣਦਾ। ਤੂੰ ਗੌਰ ਹੀ ਨਹੀਂ ਕੀਤਾ ਤੂੰ ਹੈ ਕੀ ਹੈ। ਬੁਲਬੁਲ ਆਇਆ ਪਾਣੀ ਦਾ ਇੱਕ ਲਮਹਾ ਲੱਗਦਾ ਕੀ ਦਾ ਕੀ ਹੋ ਜਾਂਦਾ ਹੈ। ਹਰ ਚੀਜ਼ ਤਬਦੀਲ, ਤੁਹਾਡੇ ਨਾਲ ਖੜਾ ਹੋਣ ਵਾਲਾ ਕੋਈ ਨਹੀਂ ਹੁੰਦਾ। ਜਿਸ ਕਾਰੀਗਰ ਨੇ ਤੁਹਾਨੂੰ ਬਣਾਇਆ ਹੈ, ਜਿਸ ਕਾਰੀਗਰ ਨੇ ਸਾਨੂੰ ਬਣਾਇਆ ਹੈ, ਉਹ ਚਾਹਵੇ ਤੇ ਸਾਡਾ ਸੌਫਟਵੇਅਰ 1 ਮਿੰਟ ਵਿੱਚ ਅਪਡੇਟ ਨਾ ਕਰ ਦੇਵੇ। ਇੱਥੇ ਪੁਲਿਸ ਵਾਲੇ 10 ਮਿੰਟਾਂ 'ਚ ਸੌਫਟਵੇਅਰ ਅਪਡੇਟ ਕਰ ਦਿੰਦੇ। ਉਹ ਤੇ ਫਿਰ ਸਾਡਾ ਮਾਲਕ ਹੈ, ਰਿਜ਼ਕ ਵੀ ਉਹਨੇ ਦੇਣਾ ਸਾਨੂੰ ਬਣਾਇਆ ਵੀ ਉਹਨੇ, ਸਾਡਾ ਖਾਲਕ ਵੀ ਉਹ ਹੈ, ਮਾਲਕ ਵੀ ਉਹ ਹੈ, ਰਾਜ਼ਕ ਵੀ ਉਹ ਹੈ। ਇਹਦੇ ਬਾਵਜੂਦ ਸਾਨੂੰ ਕੋਈ ਹਯਾ ਨਹੀਂ, ਕੋਈ ਸ਼ਰਮ ਨਹੀਂ। ਅਸੀਂ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝੀ ਬੈਠੇ ਹਾਂ। ਆ ਗਫਲਤ ਹੈ, ਗਫਲਤ। ਅਸੀਂ ਗਾਫਲ ਹਾਂ। ਜੇ ਅਸੀਂ ਆਹ ਸਮਝੀਏ ਨਾ ਕਿ ਅਸੀਂ ਆਪਦੀ ਜ਼ਿੰਦਗੀ ਜੀ ਬੜੀ ਵਧੀਆ ਗੁਜ਼ਾਰੀ ਹੈ ਜੀ, ਅਸੀਂ ਤਾਂ ਕਿਸੇ ਨੂੰ ਖੰਘਣ ਨਹੀਂ ਦਿੱਤਾ, ਕਿਸੇ ਨੂੰ ਬੋਲਣ ਨਹੀਂ ਦਿੱਤਾ, ਕੁਸਕਣ ਨਹੀਂ ਦਿੱਤਾ, ਲੋਕ ਸਾਡੇ ਤੋਂ ਬੁਲਾ ਕੇ ਤੁਰਦੇ ਸੀ, ਲੋਕ ਮੇਰੇ ਵੱਲ ਅੱਖ ਚੁੱਕ ਕੇ ਨਹੀਂ ਦੇਖਦੇ ਸੀ। ਇਹ ਸਾਡੀ ਕਾਮਯਾਬੀ ਨਹੀਂ ਹੈ, ਸਾਡੀ ਨਾਕਾਮੀ ਹੈ। ਜੇ ਅਸੀਂ ਗੌਰ ਕਰੀਏ ਨਾ, ਜੇ ਅਸੀਂ ਬਹਿਸੀਅਤ ਇਨਸਾਨ ਗੌਰ ਕਰੀਏ ਤੇ ਅਸੀਂ ਸਾਰੀ ਹਯਾਤੀ ਬੜੀ ਨਾਕਾਮੀ ਦੀ ਗੁਜ਼ਾਰ ਕੇ ਜਾ ਰਹੇ ਹਾਂ। ਆਹ ਕੋਈ ਫਖਰ ਦੀ ਗੱਲ ਨਹੀਂ ਹੈ ਕਿ ਤੁਹਾਡੇ ਵੱਲ ਕੋਈ ਵੇਖਦਾ ਨਹੀਂ ਤੇ ਤੁਹਾਡੇ ਤੋਂ ਬੁਲਾ ਕੇ ਲੰਘਦਾ ਹੈ। ਇੱਜ਼ਤ ਉਹ ਹੈ ਜਿਹੜੀ ਕੋਈ ਦਿਲੋਂ ਕਰੇ। ਡਰ ਨਹੀਂ ਪੈਦਾ ਕਰੀਦਾ ਲੋਕਾਂ ਦੇ ਦਿਲਾਂ 'ਚ। ਲੋਕਾਂ ਦੇ ਦਿਲਾਂ 'ਚ ਡਰ ਪੈਦਾ ਕੀਤਾ ਤੇ ਕੀ ਕੀਤਾ? ਸਾਰੀ ਜ਼ਿੰਦਗੀ ਵੰਜਾ ਛੱਡੀ ਹੈ ਯਾਰ, ਸਾਰੀ ਜ਼ਿੰਦਗੀ ਖਰਾਬ ਕਰਤੀ ਹੈ, ਆਪਣੇ ਆਉਣ ਦਾ ਮਕਸਦ ਹੀ ਖਤਮ ਕਰਤਾ। ਅਸੀਂ, ਸਾਡੀ ਹਕੀਕਤ ਇਹ ਨਹੀਂ ਹੈ। ਅਸੀਂ ਬਹੁਤ ਅਫਸਲ, ਅਸੀਂ ਭਲੇ ਦੇ ਕੰਮ ਕਰਨ ਵਾਲੇ ਹਾਂ, ਅਸੀਂ ਲੋਕਾਂ ਨੂੰ ਸ਼ਾਊਰ ਦੇਣ ਵਾਲੇ ਹਾਂ, ਅਸੀਂ ਆਸਾਨੀਆਂ ਪੈਦਾ ਕਰਨ ਵਾਲੇ ਹਾਂ। ਸਾਨੂੰ ਇਸ ਵਾਸਤੇ ਭੇਜਿਆ ਰੱਬ ਨੇ, ਸਾਨੂੰ ਇੱਥੇ ਬਦਮਾਸ਼ੀਆਂ ਤੇ ਬੁਰਾਈਆਂ ਤੇ ਠੱਗੀਆਂ ਕਰਨ ਵਾਸਤੇ ਨਹੀਂ ਭੇਜਿਆ। ਮੇਰੀ ਤੁਹਾਡੇ ਸਾਰਿਆਂ ਦੇ ਅੱਗੇ ਇੱਕ ਅਰਜ਼ੋਈ ਹੈ
ਕਿ ਆਪਣੇ ਆਪ ਨੂੰ ਅਸੀਂ ਹੁਣ ਵੀ ਪਛਾਣ ਲਈਏ, ਆਪਣੇ ਰੁਤਬੇ ਤੇ ਆਪਣੇ ਮੁਕਾਮ ਤੇ ਅਸੀਂ ਹੁਣ ਵੀ ਗੌਰ ਕਰ ਲਈਏ, ਸਾਡੇ ਬੇੜੇ ਪਾਰ ਹੋ ਜਾਣਗੇ। ਅਸੀਂ ਗਾਫਲ ਨਾ ਰਹੀਏ, ਜ਼ਿੰਦਗੀ ਦਾ ਕੋਈ ਪਤਾ ਨਹੀਂ। ਜਿਹੜਾ ਸਾਨੂੰ ਇੰਨਾ ਫੰਨੇ-ਖਾਂ ਬਣਾ ਸਕਦਾ ਹੈ ਨਾ, ਉਹ ਸਾਰਾ ਕੁਝ ਖਤਮ ਹੀ ਕਰ ਸਕਦਾ ਹੈ। ਉਮੀਦ ਹੈ ਕਿ ਤੁਸੀਂ ਸਾਰੇ ਇਸ ਗੱਲ ਤੇ ਗੌਰ ਜ਼ਰੂਰ ਕਰੋਗੇ। ਜੇ ਵੀਡੀਓ ਵਧੀਆ ਲੱਗੀ ਹੈ ਤੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਇਹਦੇ ਨਾਲ ਹੀ ਅੱਜ ਦੀ ਗੱਲਬਾਤ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।